ਮੈਂ ਉਹ ਦਾੜ ਦਾ ਦੱਸਣਾ ਸੀਗਾ। ਇੱਕ ਤਾਂ ਉਹ ਵੀ ਭੈਣ ਜੀ ਕਹਿੰਦੇ ਸੀ ਦਾੜ ਬਹੁਤ ਦੁਖਦੀ ਆ। ਹਾਂਜੀ ਉਹ ਲਸਣ, ਆਪਣਾ ਲਸਣ ਦਾ ਜੂਸ ਕੱਢ ਕੇ ਉਹ ਤੁੰਬੇ ਦੇ ਨਾਲ ਲਾ ਲੈਣ ਉਹਦੇ ਤੇ। ਠੀਕ ਆ। ਇੱਕ ਦੰਦਾਂ ਦੇ ਦਰਦ ਲਈ ਜਿੱਦਾਂ ਕਿ ਕੋਈ ਵੀ ਦਾੜ ਦੰਦ ਦੁਖਦਾ ਆ, 50 ਗ੍ਰਾਮ ਲੌਂਗ ਤੇ 50 ਗ੍ਰਾਮ ਕਾਲੀਆਂ ਮਿਰਚਾਂ ਤੇ 250 ਗ੍ਰਾਮ ਠੀਕਰੀ ਸੈਂਦਰ ਲੈ ਕੇ ਤੇ ਉਹਨੂੰ ਪੀਸ ਕੇ ਰੱਖ ਲਓ। ਤੇ ਉਹ ਕਦੇ ਵੀ ਮਤਲਬ ਲਗਾਤਾਰ ਪਹਿਲਾਂ ਕਰ ਲਓ, ਜੇ ਤੁਹਾਡਾ ਠੀਕ ਹੈ ਹਫ਼ਤੇ 'ਚ 1-2 ਵਾਰੀ ਵੈਸੇ ਵੀ ਕਰੀ ਚੱਲੋ ਤੇ ਬਹੁਤ ਵਧੀਆ ਨੁਕਸਾ ਆ। ਠੀਕ ਹੈ ਜੀ। ਹਾਂਜੀ, ਇਹ ਵਰਤਿਆ ਹੀ ਆਪਣਾ ਤੇ ਇਹ ਜ਼ਰੂਰ ਕਰਕੇ ਦੇਖ ਲੈਣ, ਹੈ ਨਾ। ਬਾਕੀ ਥੈਂਕ ਯੂ ਭੈਣ ਜੀ ਤੁਹਾਡਾ ਬਹੁਤ ਥੈਂਕ ਬਹੁਤ। ਯੂ, ਬਹੁਤ ਧੰਨਵਾਦ ਜੀ, ਧੰਨਵਾਦ। ਤੁਸੀਂ ਇੰਨਾ ਚਿਰ ਹੋਲਡ ਕਰਕੇ ਇਲਾਜ ਦੱਸਦੇ ਆ, ਬਹੁਤ ਬਹੁਤ ਧੰਨਵਾਦ। ਸੁਖਚੈਨ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭੈਣ। ਮੈਂ ਆਪਦੀ ਤਕਲੀਫ ਦੱਸਣ ਲੱਗਿਆ। ਹਾਂਜੀ ਮੈਨੂੰ ਤਕਰੀਬਨ ਮਹੀਨਾ ਹੋ ਗਿਆ, ਇੰਨਾ ਜ਼ੁਕਾਮ ਹੋਇਆ ਹੋਇਆ ਨਾ, ਮੇਰਾ ਨੱਕ ਹਰ ਵਕਤ ਵਗੀ ਜਾਂਦਾ। ਸਿਰਫ ਉਹਨਾਂ ਚਿਰ ਆਰਾਮ ਰਹਿੰਦਾ ਜਿੰਨਾ ਚਿਰ ਮੈਂ ਸੁੱਤਾ ਹੋਵਾਂ। ਅੱਛਾ, ਵਗਦਾ ਹੀ ਰਹਿੰਦਾ? ਹਾਂ ਵਗੀ ਜਾਂਦਾ। ਅੱਧੇ ਘੰਟੇ ਬਾਅਦ ਮੈਨੂੰ ਨੱਕ ਸਾਫ਼ ਕਰਨਾ ਹੀ ਪੈਂਦਾ। ਠੀਕ ਹੈ। ਹਾਂ, ਮੈਂ ਅੱਗੇ ਦੂਸਰੀ ਜਿਹੜੀ ਕਾਲੀ ਗੋਲੀ ਹੁੰਦੀ ਆ ਉਹ ਵੀ ਮੈਂ ਟਰਾਈ ਕਰਕੇ ਦੇਖ ਲਈ। ਉਹਨਾਂ ਨਾਲ ਯਾਨੀ ਇੱਕ ਦਿਨ ਠੀਕ ਰਹਿੰਦਾ, ਜਿੰਨਾ ਚਿਰ ਉਹਦਾ ਕੋਈ ਅਸਰ ਰਹਿੰਦਾ ਉਸ ਤੋਂ ਬਾਅਦ ਦੁਬਾਰਾ ਫੇਰ ਰੁਕਣੇ ਹੋ ਜਾਂਦਾ। ਠੀਕ ਹੈ ਜੀ, ਚਲੋ ਪੁੱਛ ਲੈਂਦੇ ਆਪਾਂ। ਹਾਂਜੀ ਪੁੱਛ ਲੈਂਦੇ ਹਾਂ। ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਅੰਦਰੋਂ ਨਿਕਲਦੀਆਂ ਆ, ਇਹ ਤਾਂ ਤੁਹਾਡਾ ਆਪਣੀ ਕਾਮਨ ਸੈਂਸ ਹੁੰਦੀ ਆ ਕਈ ਵਾਰੀ ਕਿ ਆਪਣੇ ਖਾਣ ਪੀਣ ਦਾ ਖਿਆਲ ਰੱਖਣਾ ਪੈਂਦਾ। ਦੁੱਧ ਦਹੀਂ ਤੋਂ ਥੋੜ੍ਹਾ ਜਿਹਾ ਥੋੜ੍ਹੇ ਕੁ ਦਿਨ ਉਹ ਵੀ ਕਾਬੂ ਪਾ ਸਕਦੇ ਹਾਂ। ਬਾਕੀ ਰੇਸ਼ਾ ਰੂਸ਼ਾ ਵਾਲੀਆਂ ਚੀਜ਼ਾਂ ਤੋਂ ਤੁਸੀਂ ਕਾਬੂ ਪਾ ਸਕਦੇ ਹਾਂ। ਤਾਂ ਵੈਸੇ ਆਪਾਂ ਪੁੱਛ ਵੀ ਲੈਂਦੇ ਹਾਂ। ਬਹੁਤਿਆਂ ਨੂੰ ਅੱਜ ਕੱਲ੍ਹ ਇਹਨਾਂ ਚੀਜ਼ਾਂ ਨੇ ਤੰਗ ਕੀਤਾ ਹੋਇਆ ਆ। ਸੰਦੀਪ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀਗਾ, ਜਿੱਦਾਂ ਲਾਸਟ ਵੀਕ ਕਿਸੇ ਨੇ ਦੱਸਿਆ ਸੀਗਾ ਖੰਘ ਦਾ ਨੁਕਸਾ, ਤੇ ਉਹਨਾਂ ਨੇ ਇਹ ਨਹੀਂ ਸੀ ਦੱਸਿਆ ਕਿ ਉਹ ਸਾਰੀਆਂ ਚੀਜ਼ਾਂ ਜਿੱਦਾਂ ਉਹ ਸੁੰਡ, ਕਾਲੀ ਮਿਰਚ, ਜਿੱਦਾਂ ਉਹਨਾਂ ਨੂੰ ਬੋਇਲ ਕਰਕੇ ਖਾਣਾ, ਪਾਣੀ ਵਿੱਚ ਬੋਇਲ ਕਰਕੇ ਪਾਣੀ ਉਹਨਾਂ ਦਾ ਪੀਣਾ, ਕਿ ਸਭ ਉਹਦਾ ਤੋਂ ਪੇਸਟ ਹਾਂਜੀ ਖਾਣਾ। ਸੰਦੀਪ, ਸਭ ਤੋਂ ਈਜ਼ੀ ਤਰੀਕਾ ਹੁੰਦਾ, ਕਈ ਲੋਕ ਨਾ ਇਹਨਾਂ ਸੁੱਕੀਆਂ ਚੀਜ਼ਾਂ ਨੂੰ ਖਾ ਨਹੀਂ ਸਕਦੇ, ਹੁੱਥੂ ਆ ਜਾਂਦਾ ਆ। ਹਾਂਜੀ, ਸੌਖਾ ਤਰੀਕਾ ਤਾਂ ਇਹੀ ਹੁੰਦਾ, ਫਿਰ ਉਬਾਲ ਕੇ ਪੀ ਲਓ। ਯਾ ਮੈਂ ਉਹਨਾਂ ਦਾ ਪੇਸਟ ਬਣਾ ਕੇ ਖਾਧਾ ਸੀ। ਮੈਨੂੰ ਖੰਘ ਜਿੱਦਾਂ ਮਹੀਨੇ ਤੋਂ ਕਾਫੀ ਹੋਈ ਆ, ਤੇ ਅੱਛਾ, ਪਰ ਮੈਨੂੰ ਉਹਦਾ ਕੋਈ ਫਰਕ ਨਹੀਂ ਪਿਆ। ਤੁਹਾਨੂੰ ਫਰਕ ਹਾਂਜੀ, ਨਹੀਂ ਪਿਆ? ਜਿੱਦਾਂ ਹਾਂਜੀ, ਉਹ ਮੈਂ ਖਾਧਾ ਉਹਦਾ ਪੇਸਟ ਜੇ ਬਣਾ ਕੇ, ਤੇ ਮੈਂ ਉਹ ਮੇਕ ਸ਼ੋਰ ਕਰਨਾ ਸੀਗਾ ਕਿ ਉਹਨਾਂ ਪਾਣੀ 'ਚ ਬੋਇਲ ਕਰਕੇ ਉਹਨਾਂ ਦਾ ਪਾਣੀ ਪੀਣਾ, ਕਿ ਜਾਂ ਉਹ ਪੇਸਟ ਬਣਾ ਕੇ ਖਾਣਾ ਆ, ਜਿੱਦਾਂ ਜਿਹਦੇ ਚਟਣਾ ਆ ਕਹਿੰਦੇ। ਅੱਛਾ ਅੱਛਾ, ਕਾਲੀ ਮਿਰਚ ਸੀ, ਹੋਰ ਕੀ ਹਾਂਜੀ, ਸੀ ਵਿੱਚ? ਕਾਲੀ ਮਿਰਚ ਸੀਗੀ, ਸੁੰਡ ਸੀਗੀ, ਤੇ ਇੱਕ ਮਗ ਸੀਗੀ, ਕਹਿੰਦੇ ਇੱਕ ਮਗ ਪਾਉਣੀ ਆ, ਤੇ ਵਿੱਚ ਕਾਲੀ ਇਲਾਚੀ ਪਾਉਣੀ ਆ, ਤੇ ਸ਼ਹਿਦ ਮਿਕਸ ਕਰਨਾ ਆ। ਹਾਂ, ਚੀਜ਼ਾਂ ਤਾਂ ਬਹੁਤ ਸੋਹਣੀਆਂ ਖਾਧੀਆਂ ਹਾਂਜੀ ਤੁਸੀਂ। ਹਾਂਜੀ ਹਾਂਜੀ, ਤੇ ਜਿੱਦਾਂ ਥੋੜ੍ਹੀਆਂ ਗਰਮ ਚੀਜ਼ਾਂ ਵੀ ਆ, ਮੈਨੂੰ ਉਹ ਜਿੱਦਾਂ ਗਰਮ ਚੀਜ਼ਾਂ ਥੋੜ੍ਹੀਆਂ ਸਿਖਾਉਂਦੀਆਂ ਵੀ ਨਹੀਂ ਆ। ਮੈਂ ਉਹਨਾਂ ਨੂੰ ਪੁੱਛਣਾ ਹੈ ਕਿ ਜਿੱਦਾਂ ਬੋਇਲ ਪਾਣੀ ਕਰਕੇ ਉਹਨਾਂ ਦਾ ਪੀਣਾ ਆ, ਕਿ ਜਾਂ ਉਹ ਇੱਦਾਂ ਹੀ ਕਰਕੇ ਖਾਣੀ। ਮੈਂ ਉਹਨਾਂ ਦਾ ਪੇਸਟ ਬਣਾਇਆ ਸੀਗਾ, ਪਰ ਮੈਨੂੰ ਕੋਈ ਫਰਕ ਨਹੀਂ ਪਿਆ। ਮੈਨੂੰ ਖੰਘ ਜਿੱਦਾਂ ਕਾਫੀ 1 ਮਹੀਨੇ ਤੋਂ ਆ ਰਹੀ ਆ। ਠੀਕ ਹੈ। ਹਾਂਜੀ, ਤੇ ਇੱਕ ਮੈਂ ਹੋਰ ਪੁੱਛਣਾ ਸੀਗਾ, ਜੇ ਕਿਸੇ ਨੂੰ ਪਤਾ ਹੋਵੇ ਨਾ, ਮੇਰੇ ਹਸਬੈਂਡ ਆ ਜਿੱਦਾਂ ਉਹਨਾਂ ਦੇ 38-39 ਸਾਲ ਦੇ ਆ, ਤੇ ਉਹਨਾਂ ਜਿੱਦਾਂ ਦੂਜੇ ਤੀਜੇ ਦਿਨ ਜਦੋਂ ਉੱਠਦੇ ਆ, ਤੇ ਉਹਨਾਂ ਨੂੰ ਸਵੇਰੇ ਠੰਡ ਲੱਗ ਕੇ ਜਿੱਦਾਂ ਸਵੇਰੇ ਟੁੱਟ ਭੱਜ ਸਰੀਰ ਨੂੰ ਬਹੁਤ ਹੁੰਦੀ ਆ, ਬੁਖਾਰ ਜਿਹਾ ਤੇ ਹੁੰਦਾ ਚੜਿਆ। ਜਿੱਦਾਂ ਦੂਜੇ ਤੀਜੇ ਦਿਨ ਹੀ ਆ। ਹਾਂਜੀ, ਤੇ ਫਿਰ ਸਾਰਾ ਦਿਨ ਜਿੱਦਾਂ ਉਹ ਸਰੀਰ 'ਚ ਉਹਨਾਂ ਦੇ ਸੱਤਿਆ ਜੀ ਨਹੀਂ ਰਹਿੰਦੀ, ਕਹਿੰਦੇ ਮੇਰੇ ਕੋਲ ਉੱਠ ਨਹੀਂ ਹੁੰਦਾ ਆ। ਇਹ ਪਤਾ ਨਹੀਂ ਕੀ ਪ੍ਰੋਬਲਮ ਆ। ਹਾਂਜੀ, ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਣ, ਨਹੀਂ ਤੇ ਜਗਵੀਰ ਅੰਕਲ ਤੇ ਮੈਨੂੰ ਦੱਸ ਦੇਣ ਕਿ ਇਹ ਜਿੱਦਾਂ ਇਹਨਾਂ ਨੂੰ ਕੀ ਕਰਨਾ ਚਾਹੀਦਾ ਆ। ਜ਼ਰੂਰ ਜੀ ਜ਼ਰੂਰ।